ਤੇ ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਮੋਦੀ ਸਾਹਿਬ ਕਹਿ ਰਹੇ ਨੇ, ਕਹਿੰਦੇ ਕਿ ਜੇ ਕੋਈ 6000 ਰੁਪਇਆ ਮਹੀਨਾ ਕਮਾਉਂਦਾ ਹੈ, ਤੇ ਹੁਣ ਉਹ ਗਰੀਬ ਨਹੀਂ ਹੈ। ਇਹ ਉਹਨਾਂ ਦੀ ਕੋਈ ਸਟੇਟਮੈਂਟ ਹੈ ਜਾਂ ਉਹਨਾਂ ਦਾ ਕੋਈ ਮਹਿਕਮਾ ਕਹਿ ਰਿਹਾ ਜੀ? ਪ੍ਰਵੀਨ ਜੀ, ਸਵਾਲ ਹੈ ਇੱਕ। ਜੀ, ਜੀ। ਨੀਤੀ ਆਯੋਗ ਦੀ ਰਿਪੋਰਟ ਕਹਿੰਦੀ ਹੈ ਜੀ, ਜੀ। ਕਿ ਅਸੀਂ ਪਿਛਲੇ 9 ਸਾਲਾਂ 'ਚ 24 ਕਰੋੜ 82 ਲੱਖ ਲੋਕਾਂ ਨੂੰ ਗਰੀਬੀ ਰੇਖਾ ਚੋਂ ਬਾਹਰ ਕੱਢ ਲਿਆ। ਠੀਕ ਹੈ ਜੀ। ਇਹ ਰਿਪੋਰਟ ਬਾਅਦ ਚੋਂ ਲੱਗੀ। ਹੂੰ। ਮੋਦੀ ਜੀ ਦਾ ਇੱਕ ਬਿਆਨ ਸੁਣਿਆ। ਜੀ। ਮੋਦੀ ਜੀ ਨੇ ਪਿਛਲੇ 2-3 ਦਿਨ ਪਹਿਲਾਂ ਇੱਕ ਬਿਆਨ ਦਿੱਤਾ ਕਿ ਭਾਰਤ ਦੀ 25 ਕਰੋੜ ਆਬਾਦੀ ਨੂੰ ਅਸੀਂ ਪਿਛਲੇ 10 ਸਾਲਾਂ 'ਚ ਗਰੀਬੀ ਰੇਖਾ ਚੋਂ ਉੱਪਰ ਲਿਆਏ। ਠੀਕ ਹੈ ਜੀ। ਤੇ ਉਹਨਾਂ ਦਾ ਬਿਆਨ ਹੈ, ਜਨਤਕ ਬਿਆਨ। ਜਦੋਂ ਮੈਂ ਸੁਣਿਆ ਕਿ ਜੇ 25 ਕਰੋੜ ਲੋਕ ਗਰੀਬੀ ਰੇਖਾ ਚੋਂ ਬਾਹਰ ਆ ਗਏ, ਹੂੰ। ਇਹ 'ਚ ਗਰੀਬ ਹੈ ਕਿੰਨੇ ਪਹਿਲਾਂ ਇਹ ਤਾਂ ਮੈਂ ਦੇਖਾਂ। ਤੋਂ ਉਹਨਾਂ ਨੇ ਕਿਹਾ ਕਿ 10 ਸਾਲਾਂ 'ਚ ਅਸੀਂ ਆਪਣੇ 10 ਸਾਲਾਂ ਮਤਲਬ 2 ਕਾਰਜਕਾਲ ਹੋ ਗਏ ਨਾ ਮੋਦੀ ਦੇ, ਕਿ ਆਪਣੇ 2 ਕਾਰਜਕਾਲਾਂ 'ਚ ਅਸੀਂ 25 ਕਰੋੜ ਲੋਕਾਂ ਨੂੰ ਕੱਢਿਆ। ਤਾਂ ਨੀਤੀ ਆਯੋਗ ਵੀ ਕਹਿੰਦੀ ਕਿ 9 ਸਾਲਾਂ 'ਚ 24 ਕਰੋੜ 82 ਲੱਖ ਲੋਕਾਂ ਨੂੰ। ਮੈਂ ਕਿਹਾ ਠੀਕ ਹੈ ਵੀ ਫਿਰ ਜੇ ਨੀਤੀ ਆਯੋਗ 82 ਲੱਖ ਲੋਕਾਂ ਦੀ ਗੱਲ ਕਰਦੀ ਆ, ਜੀ, ਜੀ। ਤੇ ਅੰਕੜੇ ਇਹ ਸਤੰਬਰ ਤੱਕ ਦੇ ਹਵਾਲੇ ਨਾਲ ਨੇ ਇਹ, ਹੈਨਾ, ਤੇ ਉਹ ਤੋਂ ਬਾਅਦ ਠੀਕ ਹੈ ਵੀ ਫਿਰ ਮੋਦੀ ਦੇ ਹਿਸਾਬ ਨਾਲ 25 ਕਰੋੜ ਹੋ ਗਏ ਹੋਣਗੇ ਜੀ। ਲੱਖ ਲੋਕ ਘੱਟ ਦੱਸਦੇ ਆ ਨਾ ਨੀਤੀ ਆਯੋਗ। ਸੋ ਇਸ ਹਵਾਲੇ ਨਾਲ ਮੈਂ ਕਿਹਾ ਵੀ ਲੋਕ ਕਿੰਨੇ ਰਹਿ ਗਏ ਫਿਰ ਗਰੀਬ। ਇਹ ਦੇਖਿਆ, ਜਦੋਂ ਇਹ ਦੇਖਿਆ ਤਾਂ ਨੀਤੀ ਆਯੋਗ ਦੀ ਰਿਪੋਰਟ ਕਹਿੰਦੀ ਹੈ ਕਿ ਦੇਸ਼ 'ਚ 11.28% ਲੋਕ ਹੁਣ ਗਰੀਬ ਨੇ। ਪ੍ਰਵੀਨ ਜੀ, ਪਿਛਲੀ ਜਨਗਣਨਾ ਦੇ ਹਿਸਾਬ ਨਾਲ ਭਾਰਤ ਦੀ ਕੁੱਲ ਆਬਾਦੀ 140 ਕਰੋੜ ਹੈ, ਤੇ ਜੇ 140 ਕਰੋੜ ਦੇ 11.28% ਲੋਕ ਗਰੀਬ ਨੇ, ਮਤਲਬ 16 ਜਾਂ 17 ਕਰੋੜ ਲੋਕ ਗਰੀਬ ਨੇ। ਜੇ 16-17 ਕਰੋੜ ਲੋਕ ਗਰੀਬ ਨੇ, ਫਿਰ ਕਿਹੜੇ 80 ਕਰੋੜ ਲੋਕਾਂ ਨੂੰ ਮੋਦੀ ਗਰੀਬਾਂ ਨੂੰ ਅਨਾਜ ਦੇਈ ਜਾਂਦਾ ਜੀ? ਜੀ, ਬਿਲਕੁਲ। ਗਰੀਬਾਂ ਦੀ ਗਿਣਤੀ ਤੁਹਾਡੀ ਨੀਤੀ ਆਯੋਗ ਦੀ ਰਿਪੋਰਟ ਕਹਿੰਦੀ ਹੈ, ਤੁਹਾਡੇ ਰਾਜਨੀਤਿਕ ਬਿਆਨ ਕਹਿੰਦੇ ਨੇ ਕਿ ਗਰੀਬ ਤਾਂ 16-17 ਕਰੋੜ ਰਹਿ ਗਏ। 80 ਕਰੋੜ ਲੋਕਾਂ ਨੂੰ ਕਿਹੜਿਆਂ ਨੂੰ ਦੇ ਰਹੇ ਹੋ? ਕਿਤੇ ਆਪੇ ਤਾਂ ਨਹੀਂ ਛਕੀ ਜਾਂਦੇ, ਆਪਣੀਆਂ ਤਾਂ ਧਿਰਾਂ ਨੂੰ ਛਕਾਈ ਜਾਂਦੇ ਉਹਨਾਂ ਦਾ ਮਾਲ। ਪੰਜਾਬ 'ਚ ਕਹਿੰਦੇ ਜੀ ਨੀਲੇ ਕਾਰਡ ਬਣ ਗਏ ਗਰੀਬਾਂ ਦੇ, ਬਾਅਦ ਚੋਂ ਨੀਲੀ ਗੱਡੀਆਂ 'ਚ ਜਾ ਰਿਹਾ ਮਾਲ। ਤਾਂ ਜੀ ਮਾਲ ਤਾਂ ਚਿੱਟੀਆਂ ਗੱਡੀਆਂ 'ਚ ਜਾ ਰਿਹਾ ਜੀ। ਮਾਲ ਤਾਂ ਬੜੇ ਅਫਸਰ ਲੈ ਗਏ ਜੀ, ਬੜੇ ਘਰਾਣੇ ਲੈ ਗਏ ਜੀ, ਬੜੀਆਂ ਧਿਰਾਂ ਲੈ ਗਏ, ਡੀਪੂ ਵਾਲੇ ਆ ਗਏ ਜੀ। ਕਿਤੇ ਇਹ ਕੰਮ ਉਹ ਤਾਂ ਨਹੀਂ ਹੋ ਜਾਂਦਾ ਗਰੀਬਾਂ ਦੇ ਨਾਂ ਤੇ ਕੌਣ ਚੱਕੀ ਜਾਂਦਾ ਹੋਵੇ। ਦੂਸਰੇ ਪਾਸੇ ਮੇਰੇ ਮਨ 'ਚ ਇਹ ਵੀ ਆਇਆ ਪ੍ਰਵੀਨ ਜੀ ਕਿ ਪਰ ਜਿਹੜੇ ਲੋਕਾਂ ਨੂੰ ਇਹ ਕਹਿੰਦੇ ਨੇ ਅਸੀਂ ਗਰੀਬੀ ਰੇਖਾ ਤੋਂ ਉੱਪਰ ਲਿਆਏ ਜੀ, ਉਹ ਕਿੰਨੇ ਕੁ ਅਮੀਰ ਹੋ ਗਏ? ਪ੍ਰਵੀਨ ਜੀ, ਸਰਕਾਰ ਦੀ ਹੱਦ ਦਰਜੇ ਦੀ ਦੇਖੋ ਜੀ, ਜਿਹੜਾ ਬੰਦਾ ਇੱਕ ਦਿਨ ਦੇ ਵਿੱਚ 180 ਰੁਪਏ ਕਮਾਉਂਦਾ ਹੈ, ਠੀਕ ਹੈ ਜੀ, ਵਿਸ਼ਵ ਬੈਂਕ ਦੀ ਨਜ਼ਰ 'ਚ ਗਰੀਬ ਨਹੀਂ ਹੈ। ਵਿਸ਼ਵ ਬੈਂਕ ਕਹਿੰਦਾ ਕਿ 180 ਰੁਪਏ ਪ੍ਰਤੀ ਦਿਨ ਦਿਹਾੜੀ ਕਮਾਉਣ ਵਾਲਾ ਬੰਦਾ ਗਰੀਬੀ ਰੇਖਾ ਤੋਂ ਉੱਪਰ ਹੈ। ਨੀਤੀ ਜੋ ਕਹਿੰਦੀ ਉਸ ਹਿਸਾਬ ਨਾਲ 200 ਰੁਪਏ ਦਿਹਾੜੀ ਕਮਾਉਣ ਦੇ ਹਿਸਾਬ ਨਾਲ ਜਿਹੜਾ ਬੰਦਾ ਮਹੀਨੇ ਦਾ 6000 ਰੁਪਏ ਕਮਾਉਂਦਾ ਹੈ, ਹੁਣ ਉਹ ਗਰੀਬੀ ਰੇਖਾ ਤੋਂ ਉੱਪਰ ਹੈ, ਮਤਲਬ ਉਹ ਅਮੀਰ ਹੈ। 6000 ਰੁਪਏ ਮਹੀਨਾ ਕਮਾਉਣ ਵਾਲਾ ਜੀ ਦੀ ਨਜ਼ਰ 'ਚ ਹੁਣ ਭਾਰਤ ਦੇ ਵਿੱਚ 6000 ਰੁਪਇਆ ਮਹੀਨਾ ਕਮਾ ਕੇ ਬੰਦਾ ਅਮੀਰ ਹੋ ਗਿਆ। 6000 ਰੁਪਏ 'ਚ ਦੁੱਧ, ਰਾਸ਼ਨ, ਦਾਲ, ਸਬਜ਼ੀ ਉਹ ਖਰੀਦਣੀ ਹੋਵੇ, ਸਿਲੰਡਰ ਖਰੀਦਣਾ ਹੋਵੇ ਤਾਂ ਵੀ ਨਹੀਂ ਆਉਂਦਾ। ਬਿਲਕੁਲ ਸਹੀ ਹੈ। ਇਸ ਲਈ ਇਹ ਹਵਾਲਾ ਆਪਣੇ ਆਪ 'ਚ ਪਹਿਲੂ ਗੰਭੀਰ ਆ ਕਿ ਤੁਸੀਂ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਜਾਂ ਲੋਕਾਂ ਨੂੰ ਮੂਰਖ ਸਮਝਦੇ ਹੋ। ਹੁਣ ਵੱਡਾ ਸਵਾਲ ਇਹ ਆ ਪ੍ਰਵੀਨ ਜੀ, ਕੀ ਦੇਸ਼ ਦੇ ਲੋਕਾਂ ਨੂੰ ਰੋਟੀ ਮਿਲਦੀ ਆ? ਜੀ, ਮਿਲਦੀ ਵੀ ਆ ਤਾਂ ਉਹਨਾਂ ਚੋਂ ਕਿੰਨੇ ਲੋਕਾਂ ਨੂੰ ਸੰਤੁਲਿਤ ਭੋਜਨ ਮਿਲਦਾ? ਆਪਾਂ ਛੋਟੇ ਹੁੰਦੇ ਕਿਤਾਬਾਂ 'ਚ ਪੜ੍ਹਿਆ ਕਿ ਤੁਹਾਡੀ ਥਾਲੀ ਦੇ ਵਿੱਚ ਪਨੀਰ ਵੀ ਚਾਹੀਦਾ ਹੈ, ਦਹੀਂ ਵੀ ਚਾਹੀਦਾ ਹੈ, ਪ੍ਰੋਟੀਨ ਵੀ ਚਾਹੀਦਾ ਹੈ, ਥੋੜੇ ਜਿਹੇ ਚੌਲ ਵੀ ਚਾਹੀਦੇ ਨੇ, ਰੋਟੀ ਵੀ ਚਾਹੀਦੀ ਹੈ, ਨਾ ਦਾਲ ਵੀ ਜ਼ਰੂਰੀ ਹੋਣੀ ਚਾਹੀਦੀ ਹੈ, ਕਿੰਨਾ ਕੁਛ ਹੋਣਾ ਚਾਹੀਦਾ। ਅੱਜ ਦੀ ਤਰੀਕ 'ਚ ਜਿਹੜੇ ਮੋਦੀ ਜੀ ਕਹਿੰਦੇ ਆ ਨਾ ਕਿ ਅਸੀਂ 10 ਸਾਲਾਂ 'ਚ ਇੰਨਾ ਵਿਕਾਸ ਕਰਤਾ, ਕਹਿੰਦੇ ਜੀ ਪਹਿਲੀਆਂ ਸਰਕਾਰਾਂ ਨੇ ਤਾਂ ਗਰੀਬੀ ਹਟਾਓ ਦੇ ਨਾਂ ਤੇ ਗਰੀਬ ਹਟਾਤੇ ਸੀ। ਮੈਨੂੰ ਅੱਜ ਵੀ ਯਾਦ ਆ, ਅਮਰੀਕਾ ਦਾ ਰਾਸ਼ਟਰਪਤੀ ਗੁਜਰਾਤ 'ਚ ਆਇਆ ਸੀ, ਇਹਨਾਂ ਨੇ ਕੰਧਾਂ ਖੜੀਆਂ ਕਰਤੀਆਂ ਸੀ ਝੌਂਪੜੀਆਂ ਮੂਹਰੇ, ਫਿਰ ਕਿਉਂ ਲੁਕਾਏ ਸੀ ਉਹ ਗਰੀਬ? ਇਹ ਅੰਕੜਿਆਂ 'ਚ ਵੀ ਗਰੀਬਾਂ ਦੇ ਮੂਹਰੇ ਕੰਧਾਂ ਖੜੀਆਂ ਕਰਕੇ ਲੁਕਾਉਣਾ ਚਾਹੁੰਦੇ ਹੋ। ਪਰ ਹਕੀਕਤ ਆ ਇਹ ਕਿ ਸੰਤੁਲਿਤ ਭੋਜਨ ਤੋਂ ਅੱਜ ਦੀ ਤਰੀਕ 'ਚ ਭਾਰਤ ਦੇ ਵਿੱਚ 31% ਲੋਕ ਵਾਂਝੇ ਨੇ। ਜੀ ਜੀ, ਭਰ ਕੇ ਰੋਟੀ ਖਾਣ ਵਾਲਾ ਤਾਂ ਵੱਖਰਾ ਸਵਾਲ ਰਿਹਾ, ਜਿਹਨਾਂ ਨੂੰ ਸੰਤੁਲਿਤ ਭੋਜਨ ਵੀ ਨਹੀਂ ਮਿਲਦਾ ਉਹਨਾਂ ਦੀ ਗਿਣਤੀ ਵੀ 31.52% ਹੈ।
ਤੇ 31.52% ਦਾ ਮਤਲਬ 44 ਕਰੋੜ ਲੋਕ ਨੇ। ਬਿਲਕੁਲ। ਅੱਜ ਜਦੋਂ ਅਸੀਂ ਕਹਿੰਦੇ ਹਾਂ ਕਿ ਵਿਸ਼ਵ ਤਾਕਤ ਬਣ ਗਏ ਜੀ ਅਸੀਂ, ਹੂੰ। ਤਾਂ ਵਿਸ਼ਵ ਗੁਰੂ ਬਣਨ ਜਾ ਰਹੇ ਹਾਂ, ਤਾਂ ਉਸ ਮੁਲਕ ਦੇ ਵਿੱਚ ਵੀ ਜਿਨ੍ਹਾਂ ਕੋਲ ਨਹੀਂ ਹੈਗੀ 41% ਲੋਕ ਨੇ। 41.32% ਲੋਕਾਂ ਕੋਲ ਅਜੇ ਵੀ ਸਿਰ ਤੇ ਛੱਤ ਨਹੀਂ ਹੈ, ਘਰ ਨਹੀਂ ਹੈ। ਮਤਲਬ ਇਹ ਗਿਣਤੀ 140 ਕਰੋੜ ਦੀ ਆਬਾਦੀ ਦੇ ਹਵਾਲੇ ਨਾਲ 57 ਕਰੋੜ ਬਣਦੀ ਹੈ ਜੀ। 50 ਕਰੋੜ ਲੋਕਾਂ ਕੋਲ ਘਰ ਨਹੀਂ ਹੈ। ਤੇ ਮੋਦੀ ਜੀ ਬੜੇ ਗੁਣਗਾਨ ਗਾਉਂਦੇ ਆ ਕਿ ਅਸੀਂ ਮਹਿਲਾਵਾਂ ਲਈ ਸਿਲੰਡਰ ਕਰਤਾ, ਅਸੀਂ ਆਹ ਕਰਤਾ। ਵੈਸੇ ਮੈਂ ਤਾਂ ਕਹਿੰਦਾ ਕਿ ਚੁੱਲ੍ਹਾ ਹਰੇਕ ਦੇ ਘਰ ਮੱਘਦਾ ਹੋਵੇ। ਤੇ ਆਹ ਸਰਦੀਆਂ ਦੇ ਦਿਨ ਨੇ ਪ੍ਰਵੀਨ ਜੀ, ਸਾਗ ਆਪਾਂ ਨੂੰ ਤਾਂ ਚੁੱਲ੍ਹੇ ਤੋਂ ਬਿਨਾਂ ਸਵਾਦ ਹੀ ਨਹੀਂ ਲੱਗਦਾ। ਫਿਰ ਵੀ ਜੇ ਸਿਲੰਡਰ ਦੇ ਹਵਾਲੇ ਨਾਲ ਵੀ ਸਰਕਾਰ ਦਾ ਪ੍ਰਚਾਰ ਦੇਖੀਏ ਤਾਂ ਅੱਜ ਦੀ ਤਰੀਕ 'ਚ ਵੀ 44% ਭਾਰਤੀਆਂ ਕੋਲ ਸਿਲੰਡਰ ਨਹੀਂ ਆ। ਤੇ 44% ਦਾ ਮਤਲਬ 61 ਕਰੋੜ ਲੋਕਾਂ ਕੋਲ, 61 ਕਰੋੜ ਅਜੇ ਵੀ ਸਿਲੰਡਰ ਤੋਂ ਵੀ ਵਾਂਝੇ ਨੇ। ਬੜਾ ਪ੍ਰਚਾਰ ਕੀਤਾ ਸੀ ਅਕਸ਼ੇ ਕੁਮਾਰ ਨੇ, ਮੋਦੀ ਜੀ ਦਾ ਹਨੂਮਾਨ ਬਣ ਕੇ। ਟਾਇਲਟ ਮੂਵੀ ਆਈ ਸੀ, ਟਾਇਲਟ। ਹਾਂਜੀ। ਸਰਕਾਰ ਦਾ ਬੜਾ ਘਰ ਘਰ ਪਖਾਨਾ। ਮੈਂ ਜਦੋਂ ਕਿਸਾਨ ਅੰਦੋਲਨ ਦੇ ਦੌਰਾਨ ਗੁਜਰਾਤ ਗਿਆ, ਮੈਨੂੰ ਗੁਜਰਾਤ ਦੇ ਲੋਕਾਂ ਨੇ ਆਪਣਾ ਇੱਕ ਪਿੰਡ ਦਿਖਾਇਆ ਪ੍ਰਵੀਨ ਜੀ। ਹਾਂਜੀ। ਪਿੰਡ ਦੇ ਵਿੱਚ 4 ਘਰਾਂ ਕੋਲ ਪਖਾਨਾ ਸੀ ਤੇ 10 ਘਰਾਂ ਕੋਲ ਸਿਲੰਡਰ ਸੀ। ਮੋਦੀ ਜੀ ਕਹਿੰਦੇ ਅਸੀਂ ਘਰ ਘਰ ਪਖਾਨੇ ਬਣਾਤੇ। ਅੱਜ ਵੀ ਕਿੰਨੇ ਪਿੰਡਾਂ 'ਚ ਰਿਸ਼ਤੇ ਨਹੀਂ ਹੁੰਦੇ, ਕੁੜੀਆਂ ਕਹਿੰਦੀਆਂ ਘਰ 'ਚ ਮੈਂ ਨਹੀਂ ਜਾਣਾ ਉਸ ਘਰ ਦੀ 'ਚ ਬਾਥਰੂਮ ਵੀ ਨਹੀਂ ਹੈਗਾ। ਹਾਂਜੀ। ਤੇ ਜਦੋਂ ਮੈਂ ਦੇਸ਼ ਦੇ ਅੰਕੜੇ ਦੇਖਦਾ, ਇਹ ਨੀਤੀ ਆਯੋਗ ਦੇ ਅੰਕੜੇ ਆ। ਸਰਕਾਰ ਨੂੰ ਨੀਤੀ ਆਯੋਗ ਦੇ ਅੰਕੜੇ ਮੂੰਹ ਚੜਾ ਰਿਹਾ, ਸੱਚ ਝੂਠ ਉਹਨਾਂ ਦੇ ਸਾਹਮਣੇ ਇਹੀ ਲਿਆ ਰਹੇ ਨੇ। ਕਹਿੰਦੇ ਜੀ 30.93%, ਮਤਲਬ 31% ਲੋਕਾਂ ਕੋਲ ਅੱਜ ਦੀ ਤਰੀਕ 'ਚ ਬਾਥਰੂਮ ਵੀ ਨਹੀਂ ਹੈਗਾ। ਤੇ ਇਹ 43 ਕਰੋੜ ਦੇ ਕਰੀਬ ਗਿਣਤੀ ਬਣਦੀ ਹੈ। ਤੇ ਦੇਸ਼ ਦੇ 3.27% ਲੋਕਾਂ ਕੋਲ ਅੱਜ ਵੀ ਬਿਜਲੀ ਨਹੀਂ ਪਹੁੰਚੀ ਅਜੇ ਤੱਕ। ਜੀ ਬਿਲਕੁਲ। ਕਰਦੇ 70 ਸਾਲ 72 ਸਾਲ ਵਾਲੇ ਨੇ ਕੁਝ ਨਹੀਂ ਕੀਤਾ, ਅਗਲਿਆਂ ਨੇ ਚੱਲ ਕੁਝ ਨਹੀਂ ਕੀਤਾ। ਅਗਲਿਆਂ ਨੇ ਘੱਟੋ ਘੱਟ ਨੰਗਲ ਡੈਮ ਤਾਂ ਬਣਾਇਆ ਸੀ ਜਦੋਂ ਤਕਨੀਕ ਵੀ ਨਹੀਂ ਸੀ। ਗੱਡੀਆਂ ਨੂੰ ਝੰਡੀਆਂ ਹੀ ਦਿਖਾ ਰਹੇ ਹੋ ਨਾ। ਜੀ। 4 ਤੋਂ 5 ਕਰੋੜ ਲੋਕਾਂ ਕੋਲ ਅੱਜ ਦੀ ਤਰੀਕ 'ਚ ਵੀ ਬਿਜਲੀ ਨਹੀਂ ਹੈ। ਤੇ ਪ੍ਰਵੀਨ ਜੀ ਸਾਰੀਆਂ ਗੱਲਾਂ ਛੱਡੋ, ਜੇ ਤੁਸੀਂ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਦੇ ਸਕਦੇ, ਮੈਂ ਸ਼ੁੱਧ ਪਾਣੀ ਦੀ ਗੱਲ ਨਹੀਂ ਕਰਦਾ, ਪਾਣੀ, ਤੁਸੀਂ ਹੈਰਾਨ ਹੋਵੋਗੇ ਪ੍ਰਵੀਨ ਜੀ, ਅੱਜ ਵੀ ਦੇਸ਼ ਦੀ 7.5% ਆਬਾਦੀ ਦੇ ਕੋਲ ਪੀਣ ਵਾਲਾ ਪਾਣੀ ਨਹੀਂ ਹੈ। ਮਤਲਬ ਦੇਸ਼ ਦੀ 10 ਤੋਂ 11 ਕਰੋੜ ਆਬਾਦੀ ਕੋਲ ਪੀਣ ਵਾਲਾ ਪਾਣੀ ਨਹੀਂ ਹੈ। ਕਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਆ। ਆਹ ਨੀਤੀ ਆਯੋਗ ਦੀ ਰਿਪੋਰਟ ਸਰਕਾਰ ਨੂੰ ਮੂੰਹ ਚੜਾਉਂਦੀ ਹੈ ਕਿ ਤੁਹਾਡੀ ਨਜ਼ਰ 'ਚ ਹੁਣ 6,000 ਰੁਪਏ ਮਹੀਨਾ ਕਮਾਉਣ ਵਾਲਾ ਅਮੀਰ ਹੋ ਗਿਆ, ਤੁਸੀਂ ਕਹਿੰਦੇ ਜੀ ਅਸੀਂ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਲਿਆਏ। ਕਮਾਲ ਹੈ ਜਨਾਬ। ਤੇ 80 ਕਰੋੜ ਲੋਕਾਂ, ਗਰੀਬ ਲੋਕਾਂ ਨੂੰ ਅਸੀਂ ਅਨਾਜ ਵੰਡ ਕੇ ਵੋਟਾਂ ਵੀ ਬਟੋਰਨੀਆਂ। ਪਰ ਜੀ ਆਪਣੀਆਂ ਹੀ ਗੱਲਾਂ ਆਪ ਹੀ ਕੰਟਰਾਡਿਕਟ ਕਰ ਰਹੇ ਆ ਜੀ। ਸਟੇਟਮੈਂਟਾਂ ਇਹਨਾਂ ਦੀਆਂ ਨੇ। ਬਿਲਕੁਲ। ਦੋ ਗੱਲਾਂ ਸ਼ਰਮਾ ਜੀ ਇੱਥੇ ਬੜੀਆਂ ਅਹਿਮ ਨੇ। ਇੱਕ ਤਾਂ ਕੀ 6,000 ਰੁਪਏ ਦੇ ਨਾਲ ਜਿਹੜੀ ਤੁਹਾਡੀ ਮਹਿੰਗਾਈ ਦਰ ਆ, ਉਹਦੇ ਨਾਲ ਬੰਦਾ ਮਹੀਨੇ ਦਾ ਗੁਜ਼ਾਰਾ ਕਰ ਸਕਦਾ। ਜਿਵੇਂ ਤੁਸੀਂ ਗੱਲ ਛੋਈ ਹੈ ਕਿ ਖਾਣ ਵਾਲੀਆਂ ਜਿਹੜੀਆਂ ਵਸਤਾਂ, ਪੌਸ਼ਟਿਕ ਭੋਜਨ ਦੀ ਤੁਸੀਂ ਗੱਲ ਕੀਤੀ ਕਿ ਉਹਦੀ ਪਹੁੰਚ ਦੇ ਵਿੱਚ ਹੈ। ਦੂਜੀ ਜਿਹੜੀ ਅਹਿਮ ਗੱਲ ਇਹ ਹੈ ਕਿ ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ 6,000 ਰੁਪਇਆ ਮਹੀਨਾ ਕਮਾਉਣ ਵਾਲਾ, ਪਰ ਕੀ 6,000 ਰੁਪਇਆ ਮਹੀਨਾ ਕਮਾਉਣ ਵਾਲਾ ਰੁਜ਼ਗਾਰ ਵੀ ਹਰੇਕ ਕੋਲੇ ਹੈ ਜਾਂ ਨਹੀਂ ਹੈ? ਸਵਾਲ ਹੈ। ਬਿਲਕੁਲ ਜੀ।